ਉਹਨਾਂ ਨੇ ਅੰਤਾਂ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਦਿਨ ਚੜ੍ਹਦੇ ਤੱਕ ਨਹੀਂ ਰੁਕੇ। ਮੇਰੀ ਧਰਮੀ ਮਾਂ ਇਨ ਗਾਡ ਮਦਰ ਵੀ ਇਹੀ ਕਹਿੰਦੀ ਹੈ, ਡੱਡੂਆਂ ਦੇ ਰੌਲੇ ਨੇ ਉਹਦੀ ਨੀਂਦਰ ਉਡਾ ਛੱਡੀ ਹੈ ਤੇ ਹੁਣ ਉਹ ਸੌਣਾ ਚਾਹੁੰਦੀ ਹੈ। ਤਾਂ ਹੀ ਉਹਨੇ ਮੈਨੂੰ ਆਖਿਆ, ਫੱਟੀ ਹੱਥ ਵਿੱਚ ਕਰ, ਇੱਥੇ ਨਾਲੀ ਕੋਲ ਬੋ ਤੇ ਉਡੀਕ, ਤਾਂ ਜੇ ਕੋਈ ਵੀ ਡੱਡੂ ਬਾਹਰ ਨੂੰ ਕੁੱਦੇ ਸੱਟ ਮਾਰ ਕੇ ਮੈਂ ਉਹਦਾ ਕਚੂਮਰ ਕੱਢ ਸਕਾਂ। ਡੱਡੂ ਹਰੇ ਹੁੰਦੇ ਨੇ ਸਵਾਏ ਉਹਨਾਂ ਦੇ ਢਿੱਡ ਦੇ, ਟੋਡ ਕਾਲੇ ਵੀ ਹੁੰਦੇ ਨੇ। ਮੇਰੀ ਧਰਮੀ ਮਾਂ ਦੀਆਂ ਅੱਖਾਂ ਵੀ ਕਾਲੀਆਂ ਨੇ। ਡੱਡੂ ਖਾਣ ਵਿੱਚ ਬੜੇ ਸਵਾਦੀ ਹੁੰਦੇ ਨੇ। ਲੋਕੀ ਟੋਡ ਨਹੀਂ ਖਾਂਦੇ, ਪਰ ਮੈਂ ਉਹ ਵੀ ਖਾ ਲੈਂਦਾ, ਭਾਵੇਂ ਇਹਨਾਂ ਨੂੰ ਖਾਣ ਤੋਂ ਮਨਾ ਕੀਤਾ ਜਾਂਦਾ ਹੈ ਤੇ ਇਹਨਾਂ ਦਾ ਸਵਾਦ ਵੀ ਦੂਜੇ ਡੱਡੂਆਂ ਵਰਗਾ ਹੁੰਦਾ ਹੈ। ਬਸ ਕੱਲੀ ਫਲੀਪਾ ਕਹਿੰਦੀ ਹੈ ਜੋ ਡੱਡੂ ਟੋਡ ਖਾਣਾ ਮਾੜੀ ਗੱਲ ਹੈ। ਫਲੀਪਾ ਦੀਆਂ ਅੱਖਾਂ ਬਿੱਲੀ ਵਾਂਗੂ ਹਰੀਆਂ ਨੇ। ਜਦੋਂ ਮੇਰੇ ਖਾਣ ਦਾ ਵੇਲਾ ਹੁੰਦਾ ਹੈ, ਉਹ ਮੈਨੂੰ ਰਸੋਈ ਵਿੱਚ ਖਾਣਾ ਖਵਾਉਂਦੀ ਹੈ। ਉਹਨੂੰ ਮੇਰਾ ਡੱਡੂਆਂ ਨੂੰ ਮਾਰਨਾ ਚੰਗਾ ਨਹੀਂ ਲੱਗਦਾ, ਪਰ ਇਹ ਸਾਰਾ ਕੁਝ ਮੈਂ ਆਪਣੀ ਧਰਮੀ ਮਾਂ ਦੇ ਆਖਣ ਤੇ ਕਰਨਾ। ਮੈਂ ਫਲੀਪਾ ਨੂੰ ਆਪਣੀ ਧਰਮੀ ਮਾਂ ਤੋਂ ਵੱਧ ਪਿਆਰ ਕਰਨਾ ਵਾ, ਪਰ ਮੇਰੀ ਧਰਮੀ ਮਾਂ ਉਹ ਹੈ ਜਿਹੜੀ ਆਪਣੇ ਖੀਸੇ ਵਿੱਚੋਂ ਪੈਸੇ ਲਾਉਂਦੀ ਤਾਂ ਜੇ ਫਲੀਪਾ ਸਾਡੇ ਪੇਟ ਪੂਜਾ ਲਈ ਸੌਦਾ ਖਰੀਦ ਸਕੇ। ਫਲੀਪਾ ਸਿਰਫ ਰਸੋਈ ਵਿੱਚ ਰਹਿੰਦੀ ਹੈ ਤੇ ਸਾਡੇ ਤਿੰਨਾਂ ਲਈ ਖਾਣਾ ਪਕਾਉਂਦੀ ਹੈ। ਜਦੋਂ ਦਾ ਮੈਂ ਉਹਨੂੰ ਜਾਣਨਾ, ਉਹਨੇ ਕਦੀ ਵੀ ਹੋਰ ਕੁਝ ਨਹੀਂ ਕੀਤਾ। ਮੇਰੀ ਮਰਜ਼ੀ ਹੁੰਦੀ ਤੇ ਭਾਂਡੇ ਧੋ ਦਿੰਦਾ, ਚੁੱਲ੍ਹੇ ਲਈ ਬਾਲਣ ਲਿਆਉਣਾ ਵੀ ਮੇਰੀ ਜ਼ਿੰਮੇਵਾਰੀ ਹੈ। ਫਿਰ ਮੇਰੀ ਧਰਮੀ ਮਾਂ ਸਾਨੂੰ ਰੋਟੀ ਵਰਤਾਉਂਦੀ ਹੈ। ਆਪਣਾ ਖਾਣ ਤੋਂ ਮਗਰੋਂ ਉਹ ਨਿੱਕੇ ਨਿੱਕੇ ਦੋ ਢੇਰ ਬਣਾਉਂਦੀ ਹੈ, ਇੱਕ ਫਲੀਪਾ ਤੇ ਦੂਜਾ ਮੇਰੇ ਲਈ। ਪਰ ਕਈ ਵਾਰ ਫਲੀਪਾ ਦਾ ਖਾਣ ਨੂੰ ਮਨ ਨਹੀਂ ਹੁੰਦਾ ਤੇ ਫਿਰ ਦੋਵੇਂ ਢੇਰੀਆਂ ਮੇਰੀਆਂ ਹੁੰਦੀਆਂ ਨੇ। ਇਸੇ ਲਈ ਫਲੀਪਾ ਮੈਨੂੰ ਚੰਗੀ ਲੱਗਦੀ ਹੈ, ਕਿਉਂ ਜੇ ਮੈਂ ਹਮੇਸ਼ਾ ਭੁੱਖਾ ਹੋਣਾ ਤੇ ਕਦੇ ਵੀ ਰੱਜਦਾ ਨਹੀਂ। ਫਲੀਪਾ ਦੇ ਹਿੱਸੇ ਦਾ ਖਾਣ ਤੋਂ ਬਾਅਦ ਵੀ ਭਾਵੇਂ ਲੋਕੀ ਪਏ ਆਖਣ ਕਿ ਖਾਣ ਤੋਂ ਬਾਅਦ ਢਿੱਡ ਭਰ ਜਾਂਦਾ ਹੈ, ਮੈਂ ਜਾਣਨਾ ਮੈਂ ਕਦੀ ਵੀ ਨਹੀਂ ਰੱਜਿਆ। ਭਾਵੇਂ ਮੈਂ ਉਹ ਸਭ ਕੁਝ ਖਾ ਲਵਾਂ ਜਿਹੜਾ ਉਹ ਮੈਨੂੰ ਦਿੰਦੇ ਨੇ ਤੇ ਫਲੀਪਾ ਨੂੰ ਵੀ ਪਤਾ ਹੈ। ਗਲੀ ਦੇ ਲੋਕ ਕਹਿੰਦੇ ਨੇ ਮੈਂ ਸ਼ੁਦਾਈ ਹਾਂ, ਕਿਉਂ ਜੇ ਮੈਨੂੰ ਹਰ ਵੇਲੇ ਭੁੱਖ ਹੀ ਲੱਗੀ ਰਹਿੰਦੀ ਹੈ। ਮੇਰੀ ਧਰਮੀ ਮਾਂ ਨੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ, ਮੈਂ ਇਹ ਕਦੀ ਨਹੀਂ ਸੁਣਿਆ। ਮੇਰੀ ਧਰਮੀ ਮਾਂ ਮੈਨੂੰ ਇਕੱਲੇ ਸੜਕ ਤੇ ਬਾਹਰ ਨਹੀਂ ਜਾਣ ਦਿੰਦੀ। ਜਦੋਂ ਉਹ ਸੈਰ ਲਈ ਜਾਂਦੀ ਹੈ ਤਾਂ ਉਹ ਮੈਨੂੰ ਆਵਾਜ਼ ਸੁਣਨ ਲਈ ਗਿਰਜਾ ਘਰ ਲੈ ਜਾਂਦੀ ਹੈ। ਉਹ ਮੈਨੂੰ ਆਪਣੇ ਬਿਲਕੁਲ ਨਾਲ ਬਿਠਾ ਕੇ ਮੇਰੇ ਹੱਥਾਂ ਨੂੰ ਆਪਣੇ ਦੁਪੱਟੇ ਦੇ ਪੱਲੂ ਨਾਲ ਬੰਨ੍ਹ ਲੈਂਦੀ ਹੈ। ਪਤਾ ਨਹੀਂ ਉਹ ਮੇਰੇ ਹੱਥ ਕਿਉਂ ਬੰਨ੍ਹ ਲੈਂਦੀ ਹੈ, ਪਰ ਉਹ ਕਹਿੰਦੀ ਹੈ ਕਿ ਮੈਂ ਕਿਤੇ ਕੋਈ ਝੱਲ ਵਲੱਲੀ ਨਾ ਕਰ ਦਿਆਂ। ਇੱਕ ਦਿਨ ਲੋਕੀ ਇਸ ਖਿਆਲ ਨਾਲ ਆਏ ਕਿ ਮੈਂ ਕਿਸੇ ਔਰਤ ਦਾ ਗਲਾ ਮਰੋੜ ਰਿਹਾ ਸੀ, ਬਸ ਮਜ਼ੇ ਲਈ, ਪਰ ਮੈਨੂੰ ਕੁਝ ਵੀ ਚੇਤੇ ਨਹੀਂ। ਪਰ ਇਹ ਸਭ ਹੋਣ ਦੇ ਬਾਵਜੂਦ ਮੇਰੀ ਧਰਮੀ ਮਾਂ ਕਹਿੰਦੀ ਹੈ ਮੈਂ ਇੰਝ ਦਾ ਹੀ ਹਾਂ ਤੇ ਉਹ ਕਦੀ ਵੀ ਝੂਠ ਨਹੀਂ ਬੋਲਦੀ। ਜਦੋਂ ਵੀ ਉਹ ਮੈਨੂੰ ਖਾਣ ਲਈ ਬੁਲਾਉਂਦੀ ਹੈ ਤੇ ਮੈਨੂੰ ਸਿਰਫ ਮੇਰੇ ਹਿੱਸੇ ਦਾ ਟੁੱਕਰ ਦਿੰਦੀ ਹੈ। ਉਹਨਾਂ ਦੂਜਿਆਂ ਵਾਂਗਰ ਨਹੀਂ ਜਿਹੜੇ ਮੈਨੂੰ ਆਪਣੇ ਨਾਲ ਖਾਣ ਲਈ ਬੁਲਾਉਂਦੇ, ਪਰ ਜਦੋਂ ਮੈਂ ਉਹਨਾਂ ਦੇ ਨੇੜੇ ਹੁੰਦਾ ਤੇ ਅੱਗੋਂ ਪੱਥਰ ਮਾਰਦੇ ਤੇ ਜਦ ਤੱਕ ਮੈਂ ਭੱਜ ਕੇ ਖਾਲੀ ਹੱਥ ਨਹੀਂ ਚਲਾ ਜਾਂਦਾ। ਨਹੀਂ, ਸਿਰਫ ਮੇਰੀ ਧਰਮੀ ਮਾਂ ਦਾ ਸਲੂਕ ਮੇਰੇ ਨਾਲ ਚੰਗਾ ਹੈ। ਇਸੇ ਲਈ ਮੈਂ ਉਹਦੇ ਘਰ ਖੁਸ਼ ਹਾਂ। ਉਸ ਤੋਂ ਇਲਾਵਾ ਫਲੀਪਾ ਇੱਥੇ ਹੀ ਰਹਿੰਦੀ ਹੈ। ਫਲੀਪਾ ਮੇਰੇ ਨਾਲ ਬਹੁਤ ਚੰਗੀ ਹੈ, ਇਸ ਕਰਕੇ ਕਿ ਮੈਂ ਉਹਨੂੰ ਪਿਆਰ ਕਰਨਾ ਵਾਂ। ਫਲੀਪਾ ਦਾ ਦੁੱਧ ਗੁੜਲ ਦੇ ਫੁੱਲਾਂ ਵਾਂਗ ਮਿੱਠਾ ਹੈ। ਮੈਂ ਬੱਕਰੀ ਦਾ ਦੁੱਧ ਤੇ ਇੱਕ ਤਾਜ਼ੀ ਸੂਈ ਸੂਰਨੀ ਦਾ ਦੁੱਧ ਵੀ ਪੀਤਾ ਹੈ, ਪਰ ਫਲੀਪਾ ਦੇ ਦੁੱਧ ਜਿੰਨਾ ਚੰਗਾ ਨਹੀਂ ਸੀ। ਹੁਣ ਤੇ ਵਾਹਵਾ ਚਿਰ ਹੋ ਗਿਆ ਉਸ ਮੈਨੂੰ ਆਪਣੀ ਛਾਤੀ ਨੂੰ ਛੂਹਣ ਦਿੱਤਾ ਹੋਵੇ। ਇਹ ਉਹਦੇ ਉੱਥੇ ਨੇ ਜਿੱਥੇ ਸਾਡੀਆਂ ਸਿਰਫ ਪਸਲੀਆਂ ਹੁੰਦੀਆਂ ਨੇ ਤੇ ਉੱਥੋਂ ਵਧੀਆ ਦੁੱਧ ਨਿਕਲਦਾ ਹੈ। ਉਸ ਦੁੱਧ ਤੋਂ ਵੀ ਵਧੀਆ ਜਿਹੜਾ ਧਰਮੀ ਮਾਂ ਸਾਨੂੰ ਹਰ ਇਤਵਾਰ ਦੁਪਹਿਰ ਦੇ ਖਾਣੇ ਨਾਲ ਦਿੰਦੀ ਹੈ, ਜੇ ਤੁਸੀਂ ਕੱਢਣਾ ਜਾਣਦੇ ਹੋ। ਫਲੀਪਾ ਬਿਨਾਂ ਕੋਈ ਰਾਤ ਘੁਸਾਏ ਕਮਰੇ ਵਿੱਚ ਆ ਜਾਂਦੀ ਹੈ। ਮੈਂ ਅੰਦਰ ਸੁੱਤਾ ਹੁੰਦਾ ਤੇ ਮੈਨੂੰ ਕੁਲਾਵੇ ਵਿੱਚ ਲੈ ਲੈਂਦੀ। ਕਦੀ ਉਹ ਮੇਰੇ ਉੱਤੇ ਚੜ ਜਾਂਦੀ ਤੇ ਕਦੀ ਨਾਲ ਲੇਟ ਜਾਂਦੀ। ਫਿਰ ਉਹ ਉਹਨਾਂ ਨੂੰ ਬਾਹਰ ਕੱਢ ਲੈਂਦੀ
ਤਾਂ ਜੇ ਮੈਂ ਮਿੱਠੇ ਤੇ ਕੋਸੇ ਦੁੱਧ ਦੀ ਚਸ ਮਾਣ ਸਕਾਂ, ਜਿਹੜਾ ਮੇਰੀ ਜ਼ੁਬਾਨ ਤੇ ਧਾਰ ਵਾਂਗੂ ਵਗਦਾ ਸੀ। ਮੈਂ ਭੁੱਖ ਮਾਰਨ ਲਈ ਗੁੜਲ ਦੇ ਫੁੱਲ ਖਾ ਚੁੱਕਿਆ ਤੇ ਫਲੀਪਾ ਦੇ ਦੁੱਧ ਦਾ ਸਵਾਦ ਵੀ ਇਹੋ ਸੀ। ਮੈਂ ਉਹਨੂੰ ਇਸ ਲਈ ਜ਼ਿਆਦਾ ਪਸੰਦ ਕਰਨਾ ਜੋ ਫਲੀਪਾ ਜਦੋਂ ਵੀ ਮੈਨੂੰ ਦੁੱਧ ਪੀਣ ਲਈ ਦਿੰਦੀ, ਉਹ ਮੇਰੇ ਸਾਰੇ ਜੁੱਸੇ ਤੇ ਜਲੂਣ ਨਹੀਂ ਕਰਦੀ। ਫਿਰ ਇੰਜ ਹੁੰਦਾ ਉਹ ਪੋਹ ਫੁੱਟਣ ਤੱਕ ਮੇਰੇ ਨਾਲ ਹੀ ਰਹਿੰਦੀ ਤੇ ਉਹ ਮੈਨੂੰ ਬੜਾ ਚੰਗਾ ਲੱਗਦਾ। ਕਿਉਂ ਜੇ ਫਿਰ ਨਾ ਤੇ ਮੈਨੂੰ ਸਰਦੀ ਦੀ ਪਰਵਾਹ ਹੁੰਦੀ ਤੇ ਨਾ ਹੀ ਕੋਈ ਦੋਜ਼ਖ ਜਾਣ ਦਾ ਖੌਫ ਜਾਂ ਡਰ, ਭਾਵੇਂ ਉਹਨਾਂ ਰਾਤਾਂ ਵਿੱਚ ਕਿਸੇ ਰਾਤ ਨੂੰ ਉੱਥੇ ਇਕੱਲਾ ਮਰ ਵੀ ਜਾਂਦਾ। ਬਾਅਦ ਵੇਲੇ ਮੈਂ ਦੋਜ਼ਖ ਤੋਂ ਇੰਨਾ ਨਹੀਂ ਸੀ ਡਰਦਾ, ਕਦੀ ਮੈਂ ਡਰ ਵੀ ਜਾਂਦਾ। ਫਿਰ ਇਹ ਸੋਚ ਮੈਨੂੰ ਆਸਰਾ ਦਿੰਦੀ ਕਿ ਮੈਂ ਕਿਸੇ ਦਿਨ ਦੋਜ਼ਖ ਵਿੱਚ ਅੱਪੜ ਗਿਆ। ਸਿਰ ਸਖਤ ਹੋਣ ਦੇ ਨਾਤੇ ਜਿਹੜੀ ਸ਼ੈ ਵੀ ਪਹਿਲਾਂ ਮੇਰੇ ਸਾਹਮਣੇ ਆਉਂਦੀ ਏ, ਮੈਂ ਉਹਨੂੰ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਫਿਰ ਫਲੀਪਾ ਦੇ ਆਉਣ ਨਾਲ ਮੇਰਾ ਡਰ ਖੌਫ ਜਾਂਦਾ ਰਹਿੰਦਾ ਹੈ। ਉਹ ਆਪਣੇ ਹੱਥਾਂ ਨਾਲ ਮੈਨੂੰ ਜਲੂਣਦੀ ਏ, ਜਿਵੇਂ ਉਹ ਉਹੀ ਜਾਣਦੀ ਹੋਵੇ ਕਿ ਕਿਵੇਂ ਮੇਰੇ ਮਰ ਜਾਣ ਦੇ ਡਰ ਅੱਗੇ ਬੰਨ ਮਾਰਨਾ ਹੈ। ਤੇ ਘੜੀ ਪਲ ਲਈ ਇਸ ਬਾਰੇ ਭੁੱਲ ਜਾਂਦਾ। ਫਲੀਪਾ ਦਾ ਮੇਰੇ ਨਾਲ ਹੋਣ ਨੂੰ ਦਿਲ ਕਰਦਾ ਹੈ। ਉਹ ਕਹਿੰਦੀ ਪਈ ਰੱਬ ਨੂੰ ਮੇਰੇ ਸਾਰੇ ਪਾਪ ਦੱਸੇਗੀ ਤੇ ਉਹ ਛੇਤੀ ਜੰਨਤ ਵਿੱਚ ਜਾ ਕੇ ਰੱਬ ਦੀ ਬੇਨਤੀ ਕਰਕੇ ਤੇ ਮੇਰੇ ਅੰਗ ਅੰਗ ਵਿੱਚ ਭਰੀਆਂ ਬਦੀਆਂ ਤੋਂ ਮਾਫੀ ਲੈ ਦੇਵੇਗੀ, ਤਾਂ ਜੇ ਮੇਰੀ ਚਿੰਤਾ ਤੋਂ ਜਾਨ ਛੁੱਟੇ। ਬਸ ਇਸੇ ਲਈ ਉਹ ਰੋਜ਼ ਰੱਬ ਕੋਲੋਂ ਮਾਫੀ ਮੰਗਣ ਜਾਂਦੀ ਸੀ। ਇਸ ਤੋਂ ਨਹੀਂ ਪਈ ਉਹ ਆਪ ਭੈੜੀ ਸੀ, ਇਸ ਤੋਂ ਪਈ ਮੇਰੇ ਅੰਦਰ ਜਿੰਨ ਭੂਤਾਂ ਦਾ ਕਬਜ਼ਾ ਸੀ ਤੇ ਉਹ ਰੋਜ਼ ਇਹਨਾਂ ਨਿੱਕੀਆਂ ਵੱਡੀਆਂ ਬਲਾਵਾਂ ਨੂੰ ਮੇਰੇ ਅੰਦਰੋਂ ਕੱਢ ਕੇ ਮੇਰੀ ਜਾਨ ਛੁਡਾਉਣ ਪਾਰੋਂ ਰੋਜ਼ ਰੱਬ ਤੋਂ ਮਾਫੀ ਮੰਗਣ ਜਾਂਦੀ। ਹਰ ਰੋਜ਼ ਸ਼ਾਮ ਵੇਲੇ ਇਹ ਚੰਗਿਆਈ ਉਹ ਸਾਰੀ ਹਯਾਤੀ ਮੇਰੇ ਲਈ ਕਰਦੀ ਰਹੇਗੀ। ਫਲੀਪਾ ਇੰਝ ਹੀ ਕਹਿੰਦੀ, ਇਸ ਕਰਕੇ ਕਿ ਉਹ ਮੈਨੂੰ ਬੜੀ ਚੰਗੀ ਲੱਗਦੀ। ਪੱਥਰ ਵਰਗਾ ਸਿਰ ਹੋਣਾ ਵੱਡੀ ਗੱਲ ਹੈ, ਪਰ ਕਈ ਘੰਟੇ ਵਰਾਂਡੇ ਦੀਆਂ ਥੰਮੀਆਂ ਨਾਲ ਟੱਕਰਾਂ ਮਾਰਨਾ ਤੇ ਫਿਰ ਵੀ ਇਹਨੂੰ ਕੁਝ ਨਹੀਂ ਹੁੰਦਾ। ਮੈਂ ਸਾਹ ਲਏ ਬਿਨਾਂ ਟੱਕਰਾਂ ਮਾਰ ਸਕਣਾ ਤੇ ਮੈਂ ਇਹਨੂੰ ਪਹਿਲਾਂ ਪੋਲੇ ਭੁੰਜੇ ਮਾਰਨਾ ਵਾਂ ਤੇ ਫਿਰ ਜ਼ੋਰ ਦੀ ਤੇ ਢੋਲ ਵਾਂਗੂ ਵੱਜਦਾ ਹੈ। ਇੰਜ ਦੇ ਢੋਲ ਵਰਗੀ ਤੇ ਜਿਹੜਾ ਤੂਤਨੀਆਂ ਨਾਲ ਵੱਜਦਾ ਹੈ। ਜਦੋਂ ਗਿਰਜੇ ਇਬਾਦਤ ਲਈ ਤੂਤਨੀਆਂ ਵਾਲੇ ਲਿਆਂਦੇ ਨੇ ਤੇ ਫਿਰ ਮੈਂ ਗਿਰਜੇ ਆਪਣੀ ਧਰਮੀ ਮਾਂ ਨਾਲ ਭੱਜਿਆ ਬਾਹਰੋਂ ਆਉਂਦੀ ਧੜਮ ਦੀ ਆਵਾਜ਼ ਸੁਣਦਾ ਤੇ ਮੇਰੀ ਧਰਮੀ ਮਾਂ ਕਹਿੰਦੀ ਮੇਰੇ ਕਮਰੇ ਵਿੱਚ ਚਿੜਾਂ ਕਾਕਰੋਚ ਤੇ ਠੂਏ ਇਸ ਲਈ ਨੇ ਕਿ ਮੈਂ ਆਪਣਾ ਸਿਰ ਫਰਸ਼ ਤੇ ਜ਼ੋਰ ਨਾਲ ਮਾਰਨਾ ਤੇ ਮੈਂ ਜ਼ਰੂਰ ਹੀ ਦੋਜ਼ਖ ਵਿੱਚ ਸੜਾਂਗਾ। ਮੈਨੂੰ ਢੋਲ ਦੀ ਆਵਾਜ਼ ਪਸੰਦ ਹੈ। ਇਹ ਉਹਨੂੰ ਪਤਾ ਹੋਣਾ ਚਾਹੀਦਾ ਹੈ। ਗਿਰਜੇ ਦੇ ਅੰਦਰ ਰਹਿੰਦਿਆਂ ਵੀ ਬਾਹਰ ਜਾਣ ਦਾ ਭੂਤ ਸਵਾਰ ਰਹਿੰਦਾ ਹੈ, ਇਹ ਜਾਣਨ ਲਈ ਕਿ ਢੋਲ ਦੀ ਆਵਾਜ਼ ਇੰਨੀ ਦੂਰੋਂ ਕਿਉਂ ਆਉਂਦੀ ਹੈ ਤੇ ਪਾਦਰੀ ਦੀ ਲਾਨਤ ਨਾਮਤ ਵੇਲੇ ਵੀ। ਚੰਗਿਆਈ ਵੱਲ ਜਾਣ ਵਾਲਾ ਰਸਤਾ ਚਾਨਣ ਭਰਿਆ ਹੁੰਦਾ ਹੈ ਤੇ ਕਸੂਤਾ ਹਨੇਰੇ ਵੱਲ। ਇਹ ਉਹ ਕੁਝ ਤੇ ਪਾਦਰੀ ਕਹਿੰਦਾ ਹੈ। ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆ ਜਾਂਦਾ ਜਦੋਂ ਕਿ ਅਜੇ ਹਨੇਰਾ ਹੁੰਦਾ ਹੈ। ਮੈਂ ਸੜਕਾਂ ਤੇ ਆਵਾਰਾਗਰਦੀ ਕਰਨਾ, ਦਿਨ ਚੜ੍ਹਨ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਆ ਜਾਣਾ। ਸੜਕ ਤੇ ਇੰਜ ਵੀ ਵਾਪਰਦੀ ਹੈ, ਲੋਕੀ ਵਟਿਆਂ ਨਾਲ ਸਿਰ ਵੀ ਖੋਲ ਸਕਦੇ ਨੇ। ਹਰ ਪਾਸੇ ਵੱਡੇ ਤੇ ਤਿੱਖੇ ਪੱਥਰਾਂ ਦਾ ਮੀਂਹ ਵਰ ਪੈਂਦਾ ਹੈ ਤੇ ਫਿਰ ਆਪਣਾ ਸੁਭਾਅ ਬਦਲਣਾ ਪੈਂਦਾ ਹੈ ਤੇ ਕਿੰਨੇ ਹੀ ਦਿਨ ਮੂੰਹ ਤੇ ਗੋਡਿਆਂ ਦੇ ਜ਼ਖਮਾਂ ਦੇ ਭਰ ਜਾਣ ਦੀ ਉਡੀਕ ਕਰਨੀ ਪੈਂਦੀ ਹੈ ਤੇ ਫਿਰ ਹੱਥ ਬੰਨ੍ਹ ਦਿੱਤੇ ਜਾਂਦੇ ਨੇ ਤਾਂ ਜੇ ਕਿਸੇ ਤਰੀਕੇ ਜ਼ਖਮ ਦੇ ਖਰੀਲ ਨਾ ਛਿੱਲੇ ਜਾਣ ਤੇ ਦੁਬਾਰਾ ਲਹੂ ਨਾ ਸਿੰਪ ਹੋਵੇ। ਭਾਵੇਂ ਲਹੂ ਦਾ ਸਵਾਦ ਵੀ ਚੰਗਾ ਹੁੰਦਾ ਹੈ ਪਰ ਫਲੀਪਾ ਦੇ ਦੁੱਧ ਵਰਗਾ ਨਹੀਂ। ਇਸ ਲਈ ਮੈਂ ਹਮੇਸ਼ਾ ਘਰ ਹੀ ਰਹਿਣਾ ਤਾਂ ਜੇ ਉਹ ਮੈਨੂੰ ਵੱਟੇ ਨਾ ਮਾਰ ਸਕਣ। ਰੋਟੀ ਟੁੱਕਰ ਖਾਂਦਿਆਂ ਹੀ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਡੱਕ ਲੈਣਾ ਤੇ ਫੱਟੀ ਲਾ ਦਿੰਦਾ ਤਾਂ ਜੇ ਗੁਨਾਹ ਮੈਨੂੰ ਹਨੇਰੇ ਵਿੱਚ ਲੱਭ ਨਾ ਸਕਣ। ਮੈਂ ਤੇ ਕਾਕਰੋਚ ਵੇਖਣ ਲਈ ਵੀ ਬੱਤੀ ਨਹੀਂ ਬਾਲਦਾ।
ਜਿਹੜੇ ਮੇਰੇ ਉੱਤੇ ਫਿਰਦੇ ਰਹਿੰਦੇ ਨੇ। ਫਿਰ ਮੈਨੂੰ ਸੱਪ ਸੁੰਘ ਜਾਂਦਾ ਹੈ, ਮੈਂ ਆਪਣੇ ਕੱਪੜੇ ਉੱਤੇ ਲੰਮਾ ਪੈ ਜਾਂਦਾ। ਜਿਵੇਂ ਹੀ ਮੈਂ ਆਪਣੀ ਧੌਣ ਤੇ ਖੂੰਡੀਆਂ ਲੱਤਾਂ ਨਾਲ ਕਾਕਰੋਚ ਤੁਰਦਾ ਮਹਿਸੂਸ ਕਰਨਾ, ਉੱਥੇ ਹੀ ਆਪਣਾ ਹੱਥ ਮਾਰ ਕੇ ਉਹਦੀ ਮੇਂਝ ਕੱਢ ਦੇਣਾ। ਪਰ ਮੈਂ ਬੱਤੀ ਨਹੀਂ ਬਾਲਦਾ। ਮੈਂ ਕਦੀ ਵੀ ਆਪਣੇ ਕੰਬਲ ਵਿੱਚ ਕਾਕਰੋਚਾਂ ਨੂੰ ਵੇਖਣ ਲਈ ਬੱਤੀ ਨਹੀਂ ਬਾਲਦਾ ਤੇ ਆਪਣੇ ਗੁਨਾਹਾਂ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ ਕਿ ਉਹ ਮੈਨੂੰ ਫੜ ਲੈਣ। ਕਾਕਰੋਚਾਂ ਨੂੰ ਜਦੋਂ ਤੁਸੀਂ ਸੱਟ ਮਾਰਦੇ ਹੋ ਤੇ ਪਟਾਕ ਦੀ ਆਵਾਜ਼ ਆਉਂਦੀ ਹੈ, ਜਿਵੇਂ ਕੋਈ ਪਟਾਕਾ ਛੁੱਟਿਆ ਹੋਵੇ। ਬੀਂਡੇ ਦੀ ਆਵਾਜ਼ ਕਿੰਝਦੀ ਇਹ ਨਹੀਂ ਜਾਣਦਾ। ਮੈਂ ਕਦੀ ਬੀਂਡੇ ਨਹੀਂ ਮਾਰੇ। ਫਲੀਪਾ ਕਹਿੰਦੀ ਬੀਂਡੇ ਹਰ ਵੇਲੇ ਬੋਲਦੇ ਰਹਿੰਦੇ ਨੇ ਬਿਨਾਂ ਸਾਹ ਲਏ, ਤਾਂ ਜੇ ਨਰਕੀ ਰੂਹਾਂ ਦੀਆਂ ਚੀਕਾਂ ਸਾਡੇ ਤੱਕ ਨਾ ਪੜਨ। ਜਦੋਂ ਬੀਂਡੇ ਨਾ ਰਹੇ ਤੇ ਦੁਨੀਆ ਨੇਕ ਰੂਹਾਂ ਦੇ ਸ਼ੋਰ ਨਾਲ ਭਰ ਜਾਵੇਗੀ ਤੇ ਅਸੀਂ ਸਾਰੇ ਡਰ ਨਾਲ ਪਾਗਲਾਂ ਵਾਂਗ ਭੱਜਣਾ ਸ਼ੁਰੂ ਕਰ ਦੇਵਾਂਗੇ। ਇਸ ਤੋਂ ਅੱਡ ਬੀਂਡਿਆਂ ਦਾ ਸ਼ੋਰ ਸੁਣਨ ਲਈ ਮੇਰੇ ਕੰਨ ਉਧਰ ਹੀ ਲੱਗੇ ਰਹਿੰਦੇ। ਮੇਰੇ ਕਮਰੇ ਵਿੱਚ ਬਹੁਤ ਸਾਰੇ ਨੇ। ਮੈਨੂੰ ਪੱਕ ਕੇ ਮੈਂ ਜਿੱਥੇ ਸੌਂਦਾ ਉਸ ਕੱਪੜੇ ਦੀਆਂ ਤਹਿਵਾਂ ਵਿੱਚ ਕਾਕਰੋਚਾਂ ਨਾਲੋਂ ਬੀਂਡੇ ਕਿਤੇ ਚੋਖੇ ਨੇ। ਉੱਥੇ ਠੂੰਵੇਂ ਵੀ ਹੈ ਨੇ। ਉਹ ਛੱਤ ਵਿੱਚੋਂ ਅਚਾਨਕ ਮੇਰੇ ਉੱਤੇ ਡਿੱਗਦੇ, ਉਹਨਾਂ ਚਿਰ ਸਾਹ ਵੀ ਰੋਕਣਾ ਪੈਂਦਾ ਜਿੰਨਾ ਚਿਰ ਉਹ ਭੋਏ ਤੇ ਨਹੀਂ ਟੁੱਟ ਜਾਂਦੇ। ਕਿਉਂ ਜੇ ਬਾਂਹ ਜਾਂ ਕੋਈ ਹੱਡੀ ਹਿੱਲਣ ਨਾਲ ਡੰਗ ਦੇ ਸਾੜ ਦਾ ਅਹਿਸਾਸ ਵੀ ਹੁੰਦਾ, ਜਿਹੜਾ ਜਾਨ ਕਢਵਾ ਹੁੰਦਾ। ਇੱਕ ਵਾਰੀ ਫਲੀਪਾ ਦੀ ਪਿਛਾੜੀ ਤੇ ਉਹਨਾਂ ਵਿੱਚੋਂ ਇੱਕ ਨੇ ਡੰਗ ਲਿਆ। ਉਸ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਘੁੱਟੀਆਂ ਚੀਕਾਂ ਵਿੱਚ ਮਰੀਮ ਅਜ਼ਰਾ ਨੂੰ ਯਾਦ ਕਰਦੀ ਪਈ। ਉਹਦੀ ਪਿਛਾੜੀ ਖਰਾਬ ਨਾ ਹੋ ਜਾਵੇ। ਮੈਂ ਉਹਦੇ ਥੁੱਕ ਮਲਿਆ। ਸਾਰੀ ਰਾਤ ਉਹਨੂੰ ਥੁੱਕ ਮਲਦਿਆਂ ਤੇ ਦੁਆਵਾਂ ਕਰਦਿਆਂ ਉਹਦੇ ਨਾਲ ਗੁਜ਼ਾਰੀ ਤੇ ਝਟਕੂ ਲਈ। ਜਦੋਂ ਮੈਨੂੰ ਪੱਕ ਹੋ ਗਿਆ ਕਿ ਮੇਰੇ ਇੰਜ ਕਰਨ ਨਾਲ ਕੋਈ ਫਰਕ ਨਹੀਂ ਪੈ ਰਿਹਾ, ਮੈਂ ਜ਼ਿਆਦਾ ਤੋਂ ਜ਼ਿਆਦਾ ਉਹਦੇ ਨਾਲ ਰੋਵਣ ਵਿੱਚ ਮਦਦ ਕੀਤੀ। ਫਿਰ ਵੀ ਮੈਂ ਬਾਹਰ ਨਾਲੋਂ ਆਪਣੇ ਕਮਰੇ ਵਿੱਚ ਜ਼ਿਆਦਾ ਸੁਖੀ ਹੁੰਦਾ। ਬਾਹਰ ਇੱਕ ਦੂਜੇ ਨੂੰ ਮਾਰਨ ਵਾਲੇ ਮੈਨੂੰ ਵੀ ਵੇਖ ਸਕਦੇ ਨੇ। ਇੱਥੇ ਮੈਨੂੰ ਕੋਈ ਵੀ ਕੁਝ ਨਹੀਂ ਕਹਿੰਦਾ। ਮੇਰੀ ਧਰਮੀ ਮਾਂ ਮੈਨੂੰ ਗੁੜਲ ਦੇ ਫੁੱਲ, ਪੱਤਰ ਜਾਂ ਅਨਾਰ ਖਾਂਦਿਆਂ ਵੇਖ ਕੇ ਵੀ ਔਰਾ ਨਹੀਂ ਸੀ ਬੋਲਦੀ। ਉਹ ਜਾਣਦੀ ਏ ਮੈਂ ਹਰ ਵੇਲੇ ਕਿੰਨਾ ਭੁੱਖਾ ਹੁੰਦਾ। ਉਹਨੂੰ ਪਤਾ ਹੈ ਕਿ ਮੇਰੀ ਭੁੱਖ ਦਾ ਕੋਈ ਅੰਤ ਨਹੀਂ। ਉਹ ਜਾਣਦੀ ਏ ਕਿ ਸਿਰਫ ਖਾਣਾ ਹੀ ਕਾਫੀ ਨਹੀਂ ਮੇਰੀਆਂ ਅੰਦਰਾਂ ਭਰਨ ਲਈ। ਹਾਲਾਂ ਮੈਂ ਸਾਰਾ ਦਿਨ ਇਧਰੋਂ ਉਧਰੋਂ ਖੋਹ ਘਸੀਟ ਵੀ ਲੈਂਦਾ। ਉਹ ਜਾਣਦੀ ਏ ਕਿ ਮੈਂ ਹੱਟੇ ਕੱਟੇ ਖੰਜ਼ੀਰਾਂ ਨੂੰ ਦਿੱਤਾ ਜਾਣ ਵਾਲਾ ਭਿੱਜਾ ਦਾਣਾ ਤੇ ਲਿੱਸੇ ਸੂਰਾਂ ਨੂੰ ਮਕਈ ਦਾ ਸੁੱਕਾ ਆਟਾ ਕਿੰਨੀ ਛੇਤੀ ਝੱਟ ਕਰ ਜਾਣਾ। ਉਵੇਂ ਉਹ ਪਹਿਲਾਂ ਤੂੰ ਜਾਣਦੀ ਏ ਕਿ ਮੈਂ ਸਵੇਰ ਤੋਂ ਸ਼ਾਮ ਤੱਕ ਕਿੰਨਾ ਭੁੱਖਾ ਹੁੰਦਾ ਤੇ ਜਿੰਨਾ ਚਿਰ ਮੈਨੂੰ ਇਸ ਘਰੋਂ ਕੁਝ ਲੱਭਦਾ ਰਹੇਗਾ ਮੈਂ ਇੱਥੇ ਹੀ ਰਵਾਂਗਾ। ਕਿਉਂ ਜੇ ਮੈਂ ਸੋਚਣਾ ਜਿਹੜੇ ਦਿਨ ਵੀ ਮੈਂ ਖਾਣਾ ਪੀਣਾ ਬੰਦ ਕੀਤਾ ਮੈਂ ਮਰ ਜਾਵਾਂਗਾ ਤੇ ਫਿਰ ਮੈਂ ਪੱਕ ਨਾਲ ਸਿੱਧਾ ਦੋਲਖ ਜਾਵਾਂਗਾ ਤੇ ਉੱਥੋਂ ਮੈਨੂੰ ਕੋਈ ਬਾਹਰ ਲਿਆਉਣ ਵਾਲਾ ਨਹੀਂ ਹੋਵੇਗਾ, ਨਾ ਹੀ ਫਲੀਪਾ, ਭਾਵੇਂ ਉਹ ਮੇਰੇ ਨਾਲ ਬਹੁਤ ਚੰਗੀ ਹੈ, ਤੇ ਨਾ ਹੀ ਪਾਦਰੀਆਂ ਵਾਲੀ ਚਾਦਰ ਜਿਹੜੀ ਮੇਰੀ ਧਰਮੀ ਮਾਂ ਨੇ ਦਿੱਤੀ ਤਾਂ ਜੇ ਮੈਂ ਧੌਣ ਦੁਆਲੇ ਲਮਕਾਈ ਰੱਖਾਂ। ਅੱਜ ਮੈਂ ਗੰਦੇ ਨਾਲੇ ਤੇ ਬੈਠਾ ਡੰਨੂਆਂ ਦੇ ਬਾਹਰ ਆਉਣ ਦੀ ਉਡੀਕ ਵਿੱਚ ਸਾਂ ਤੇ ਅੱਜ ਕੋਈ ਵੀ ਬਾਹਰ ਨਹੀਂ ਆਇਆ। ਮੈਂ ਆਪ ਉਧਰਾਈ ਬੋਲਦਾ ਰਿਹਾ। ਜੇ ਉਹਨਾਂ ਬਾਹਰ ਆਉਣ ਵਿੱਚ ਚਿਰ ਲਾ ਦਿੱਤਾ ਤੇ ਕੀ ਪਤਾ ਮੈਂ ਸੌਂ ਜਾਵਾਂ ਤੇ ਫਿਰ ਕਿਸੇ ਤਰੀਕੇ ਵੀ ਮੈਂ ਉਹਨਾਂ ਨੂੰ ਮਾਰ ਨਹੀਂ ਸਕਦਾ ਤੇ ਮੇਰੀ ਧਰਮੀ ਮਾਂ ਨੂੰ ਨੀਂਦਰ ਨਹੀਂ ਆਉਣੀ। ਅਗਰ ਉਹਨੇ ਇਹਨਾਂ ਦੇ ਰਾਗ ਸੁਣ ਲਏ ਤੇ ਉਹ ਸੱਚਮੁੱਚ ਗੁੱਸੇ ਹੋਵੇਗੀ ਤੇ ਉਹ ਆਪਣੇ ਕਮਰੇ ਵਿੱਚ ਕਤਾਰ ਵਿੱਚ ਪਏ ਸੰਤਾਂ ਨੂੰ ਕਹੇਗੀ ਕਿ ਮੇਰੇ ਮਗਰ ਸ਼ੈਤਾਨ ਲਾ ਦੇਵਣ ਤਾਂ ਜੇ ਉਹ ਮੈਨੂੰ ਧਰੀਕਦੇ ਹੋਏ ਸਿੱਧਾ ਨਰਕ ਵਿੱਚ ਲੈ ਜਾਣ। ਬਿਨਾਂ ਨਰਕ ਵਿੱਚ ਰੁਕੇ ਤੇ ਮੈਂ ਬਿਨਾਂ ਬਰਜ਼ਖ ਵਿੱਚ ਰੁਕੇ ਤੇ ਮੈਂ ਐਨੇ ਜੋਗਾ ਵੀ ਨਹੀਂ ਰਹਿਣਾ ਕਿ ਮੈਂ ਆਪਣੇ ਮਾਂ ਪਿਓ ਨੂੰ ਵੇਖ ਸਕਾਂ ਜਿਹੜੇ ਉੱਥੇ ਨੇ। ਮੇਰੇ ਲਈ ਬੋਲਦੇ ਰਹਿਣਾ ਹੀ ਠੀਕ ਹੈ, ਪਰ ਮੇਰੀ ਖਾਹਿਸ਼ ਹੈ ਇੱਕ ਵਾਰੀ ਫਿਰ ਮੈਂ ਫਲੀਪਾ ਦੇ ਦੁੱਧ ਦੇ 2-4 ਘੁੱਟ ਭਰ ਲਵਾਂ। ਸ਼ਹਿਦ ਵਰਗਾ ਵਧੀਆ ਤੇ ਸਵਾਦਲਾ ਦੁੱਧ ਜਿਵੇਂ ਦਾ ਗੁੜਲ ਦੇ ਫੁੱਲਾਂ ਵਿੱਚੋਂ ਆਉਂਦਾ ਹੈ। ਸ਼ੁਕਰੀਆ ਜੀ।